अस्सलाम वालेकुम। अज बनन लगा जे मेरे किचन दे विच जिंगर बर्गर। चलो ए देखो हुण की चीज़ां विच पैनियां जे लसन क्रीम दा पैकेट इस्तेमाल होएगा, नमक, काली मिर्च, इस तो बाद ए लसन दा पाउडर, इस तो बाद सफेद मिर्च, फिर मस्टर्ड पाउडर ते इस तो बाद होएगा है जे पापरिका पाउडर। ਇਹ ਸਾਰੀਆਂ ਚੀਜ਼ਾਂ ਇਸਤੇਮਾਲ ਹੋਣਗੀਆਂ। ਇਹ ਹੁਣ ਤੁਸੀਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ। ਫਿਰ ਇੱਕ ਬਾਉਲ ਲਵੋ, ਚਿਕਨ ਨੂੰ ਅੱਛੀ ਤਰ੍ਹਾਂ ਸਾਫ਼ ਕਰਕੇ ਉਹਦੇ ਵਿੱਚ ਪਾ ਕੇ ਸਾਰੇ ਮਸਾਲੇ ਪਾ ਕੇ ਉਹਨੂੰ ਮੈਰੀਨੇਟ ਕਰਕੇ ਰੱਖ ਦਿਓ। ਇਹ ਮੇਰਾ ਚਿਕਨ ਹੋ ਗਿਆ ਜੇ ਮੈਰੀਨੇਟ। ਹੁਣ ਮੈਂ ਇਹਨੂੰ ਰੈਪ ਕਰਕੇ ਰੱਖ ਦਾਂਗੀ। ਤਕਰੀਬਨ 2 ਘੰਟੇ ਤੁਸੀਂ ਇਹਨੂੰ ਰੱਖਣਾ ਮੈਰੀਨੇਸ਼ਨ ਵਾਸਤੇ, ਤਾਂ ਕਿ ਅੱਛੀ ਤਰ੍ਹਾਂ ਮੈਰੀਨੇਟ ਹੋ ਜਾਵੇ, ਅੱਛੀ ਤਰ੍ਹਾਂ ਮਸਾਲਾ ਰਚ ਵਸ ਜਾਵੇ। ਚਲੋ ਜੀ ਹੁਣ ਦੂਸਰੀ ਤਿਆਰੀ। 1 ਕੱਪ ਕੌਰਨਫਲੋਰ ਲਿੱਤਾ ਜੇ ਤੇ 1 ਕੱਪ ਮੈਦਾ, ਇਹਦਾ ਬੈਟਰ ਤਿਆਰ ਕਰਾਂਗੇ। ਹੁਣ ਇਹਦੇ ਵਿੱਚ ਜਾ ਰਿਹਾ ਜੇ ਨਮਕ, ਇਹ ਚਲਾ ਗਿਆ ਜੇ ਨਮਕ। ਤੇ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਨਾ, ਇਸ ਤੋਂ ਬਾਅਦ ਜਾਏਗਾ ਜੀ ਲਾਲ ਮਿਰਚ। ਹੁਣ ਇਹਦੇ ਵਿੱਚ 1 ਚਮਚ ਲਾਲ ਮਿਰਚ ਪੈ ਗਈ। ਇਹ ਲਓ ਜੀ, ਇਹ ਪੈ ਗਈ ਜੀ ਹੁਣ ਲਾਲ ਮਿਰਚ। ਉਸ ਤੋਂ ਬਾਅਦ ਹੁਣ ਇਹਦੇ ਅੰਦਰ ਪਏਗੀ ਕਾਲੀ ਮਿਰਚ। ਇਹ ਚਲੀ ਗਈ ਜੇ ਕਾਲੀ ਮਿਰਚ। ਹੁਣ ਜਾਏਗੀ ਸਫेद मिर्च, ਇਹ ਚਲੀ ਗਈ ਜੇ सफेद मिर्च। ਹੁਣ ਇਸ ਤੋਂ ਬਾਅਦ ਥੋੜਾ ਜਿਹਾ ਨਾ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ। ਚਲੋ ਜੀ, ਇਹ ਆ ਗਿਆ ਜੇ ਬੇਕਿੰਗ ਪਾਊਡਰ। ਇਹ ਚਲਾ ਗਿਆ ਬੇਕਿੰਗ ਪਾਊਡਰ। ਹੁਣ ਤੁਸੀਂ ਇੱਥੇ ਨਾ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਚਿਲੀ ਸੌਸ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦੁੱਧ। दूध तुसी इहदे विच इतना इस्तेमाल करना है कि इहनूं ना एक बैटर बनाना है, एक पेस्ट नुमा चीज़ आ जाएगी। ए लो जी, ए पेस्ट बन गई जे। चलो ए देख लो, इस तरह की पेस्ट बननी चाहिए। इधर हो गया जे पेस्ट भी तैयार तो चिकन भी। हुण चिकन नूं लैके पहले इस पेस्ट के अंदर डिप करना है। अच्छी तरह तुसी डिप कर लो। फिर ए चिकन के पीस नूं कट के फिर तुसी मैदे दे विच कोट कर देना। इहनूं अच्छी तरह मैदे दे विच पीस नूं कोट करना है। हुण ए मैदे दे विच कोट हो गया। हुण इस मैदे दे कोट किता है पीस पानी दे विच जाएगा। ए चला गया जे पानी दे अंदर। ए गया ए लो जी, ए चला गया पानी दे अंदर। इहनूं बस एक डुबकी लवानी जे ते दोबारा मैदे दे अंदर पाना। ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਮੈਦੇ ਦੇ ਅੰਦਰ ਨਾ ਹੱਥ ਦੇ ਨਾਲ ਦਬਾ ਕੇ ਇਹ ਕਰਨਾ ਜੇ ਘਚੋਲ ਮਚੋਲ ਦਵੋ ਇਹਨੂੰ। ਇਹ ਦੇਖੋ ਜੀ, ਇਹ ਘਚੋਲ ਮਚੋਲ ਦਿੱਤਾ। ਦੂਸਰੀ ਸਾਈਡ 'ਤੇ ਦਾ ਤੇਲ ਗਰਮ ਕਰਨਾ ਵੀ ਅਸੀਂ ਰੱਖ ਦੇਵਾਂਗੇ, ਤਾਂ ਕਿ ਜਦੋਂ ਇਹ ਸਾਰਾ ਘਚੋਲਿਆ ਜਾਵੇ ਅਤੇ ਅਸੀਂ 1 ਬਾਏ 1 ਕਰਕੇ ਫਿਰ ਇਹਨੂੰ ਅਸੀਂ ਫਰਾਈ ਕਰਦੇ ਜਾਵਾਂਗੇ। ਇਹਨੂੰ ਘਚੋਲਣਾ ਇਸ ਵਾਸਤੇ ਕਹਿੰਦੇ ਫਲੈਕਸ ਜ਼ਰਾ ਬਣ ਜਾਣ। ਚਲੋ ਜੀ, ਇਹ ਦੇਖੋ ਜੀ, ਇਹਨੂੰ ਇਸੀ ਤਰ੍ਹਾਂ ਤੁਸੀਂ ਕੋਟ ਕਰ ਦੇਣਾ ਅੱਛੀ ਤਰ੍ਹਾਂ। ਇਹ ਚਲਾ ਗਿਆ ਜੀ ਤੇਲ ਵਿੱਚ। ਤੇਲ ਮੈਂ ਪਹਿਲਾਂ ਰੱਖ ਦਿੱਤਾ ਸੀ ਗਰਮ ਹੋਣ ਵਾਸਤੇ। ਹੁਣ 1 ਬਾਏ 1 ਸਾਰੇ ਕੋਟ ਕਰਕੇ ਤੇ ਇਹਦੇ ਵਿੱਚ ਪਾ ਦੇਣੇ ਨੇ। ਦੂਸਰੀ ਤਰਫ ਅਸੀਂ ਰੱਖ ਦਿੱਤਾ ਤਵਾ ਤੇ ਅਸੀਂ ਬੰਦ ਸੇਕਣਾ ਸ਼ੁਰੂ ਕਰ ਦਿੱਤੇ ਨੇ। ਬਸ ਬੰਦ ਸੇਕਾਂਗੇ। ਚਲੋ ਜੀ, ਇਹ ਬੰਦ ਸਿੱਕ ਗਏ ਤੇ ਇੱਧਰ ਸਾਡਾ ਜ਼ਿੰਗਰ ਵੀ ਤਿਆਰ ਹੋ ਗਏ। ਤਵੇ 'ਤੇ ਥੋੜ੍ਹਾ ਜਿਹਾ ਪਾਇਆ, ਜਿਹੜਾ ਐਕਸਟਰਾ ਆਇਲ ਹੈ ਉਹ ਨਿਕਲ ਜਾਵੇ। ਸਾਰੇ ਬੰਦ ਵੀ ਸੇਕ ਲਿੱਤੇ, ਜ਼ਿੰਗਰ ਵੀ ਤਿਆਰ ਹੋ ਗਿਆ। ਹੁਣ ਇਹ ਸੌਸ ਲੈ ਕੇ ਇਹ ਬੰਦ ਦੇ ਉੱਤੇ ਅਸੀਂ ਲਾ ਦੇਵਾਂਗੇ। ਇਹ ਦੇਖੋ ਜੀ 1 ਬਾਏ 1 ਸਾਰੇ ਬੰਦ ਦੇ ਉੱਤੇ ਸੌਸ ਚਲੀ ਜਾਏਗੀ। ਸਾਰੇ ਉੱਤੇ ਤੁਹਾਡੀ ਮਰਜ਼ੀ ਹੈ, ਤੁਸੀਂ ਇਹ ਸੌਸ ਕਰਨਾ ਚਾਹੁੰਦੇ ਹੋ ਕਰ ਲਓ, ਨਹੀਂ ਤਾਂ ਤੁਸੀਂ ਦੂਸਰੀ ਸੌਸ ਵੀ ਬਣਾ ਸਕਦੇ ਹੋ। ਮਾਇਓ ਲਵੋ, ਇਹਦੇ ਵਿੱਚ ਕੈਚਅਪ ਪਾਓ ਅਤੇ ਸਿੰਪਲ ਲਓ ਦੂਸਰੀ। ਇਹ ਲਓ, ਹੁਣ ਅਸੀਂ ਉੱਤੇ ਰੱਖੇ ਜੇ ਸਲਾਦ ਦੇ ਪੱਤੇ। ਉਸ ਤੋਂ ਬਾਅਦ ਰੱਖਾਂਗੇ ਚਿਕਨ ਦਾ ਪੀਸ। ਚਿਕਨ ਦੇ ਪੀਸ ਦੇ ਉੱਤੇ ਆ ਜਾਏਗੀ ਚੀਜ਼। ਇਸ ਤਰ੍ਹਾਂ 1 ਬਾਏ 1 ਅਸੀਂ ਆਪਣੇ ਸਾਰੇ ਬਰਗਰ ਕਰ ਲਿੱਤੇ ਤਿਆਰ। ਨਾਲ ਅਸੀਂ ਬਣਾ ਲਏ ਚਿਪਸ। ਅਤੇ ਬਸ ਹੁਣ ਤੁਸੀਂ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ ਅਤੇ ਇਹਨੂੰ ਮਜ਼ੇ ਨਾਲ ਖਾਓ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।